ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 13 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਸੈਨ ਹੋਜ਼ੇ ਕੈਲੀਫੋਰਨੀਆ ਤੋਂ, ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਸੈਨ ਹੋਜ਼ੇ ਤੋਂ, ਗੁਰਬਚਨ ਸਿੰਘ ਨਾਗਰਾ, ਅਮਰਜੀਤ ਸਿੰਘ, ਅਵਤਾਰ ਸਿੰਘ ਮੰਜਲ, ਜਗਰਾਜ ਸਿੰਘ ਧਾਲੀਵਾਲ, ਕਮਲਜੀਤ ਸਿੰਘ ਮੱਖਣ, ਦੌਲਤਪੁਰੀਆ, ਹਰਜਿੰਦਰ ਸਿੰਘ ਬਰਾੜ, ਇੰਦਰਜੀਤ ਸਿੰਘ ਬਿਰਿੰਗ, ਜ਼ੈਂਡਰ ਗਰੁੱਪ। ਜੇ ਤੁਸੀਂ ਕਿਸੇ ਤਰ੍ਹਾਂ ਦਾ ਵੀ ਲੋਨ ਲੈਣਾ, ਘਰ ਖਰੀਦਣਾ ਆ, ਤੇ ਤੁਸੀਂ ਉਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ। ਅੱਜ ਦੀਆਂ ਜੇ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲੀ ਖਬਰ ਜਿਹੜੀ ਆ, ਜੇ ਰਸ਼ੀਆ ਦੇ ਨਾਲ ਆਪਾਂ ਲੈ ਕੇ ਸਾਂਝੀ ਕਰਦੇ ਜਾਈਏ, ਕਾਫੀ ਲੰਮੇ ਸਮੇਂ ਤੋਂ ਬਾਅਦ ਯੂਐਸ ਦੇ ਡਿਫੈਂਸ ਸੈਕਟਰੀ ਅੱਜ ਰਸ਼ੀਆ ਦੇ ਆਪਣੇ ਕਾਊਂਟਰ ਪਾਰਟ, ਜਿਹੜੇ ਰਸ਼ੀਆ ਦੇ ਡਿਫੈਂਸ ਸੈਕਟਰੀ ਆ, ਉਹਨਾਂ ਨੇ ਫੋਨ ਦੇ ਉੱਤੇ ਗੱਲਬਾਤ ਕੀਤੀ ਹੈਗੀ ਆ। ਰਸ਼ੀਆ ਦੇ ਡਿਫੈਂਸ ਮਿਨਿਸਟਰ ਸਰਜੀ ਸ਼ੋਗੂ ਤੇ ਯੂਐਸ ਦੇ ਡਿਫੈਂਸ ਸੈਕਟਰੀ ਲੋਇਡ ਆਸਟਨ ਦੋਨਾਂ ਨੇ ਲਗਭਗ 1 ਘੰਟਾ ਗੱਲਬਾਤ ਕੀਤੀ ਹੈਗੀ ਆ। ਪਿਛਲੀ ਵਾਰ ਜਦੋਂ ਦੋਨਾਂ ਨੇ ਗੱਲਬਾਤ ਕੀਤੀ ਸੀ, ਉਹ ਫਰਵਰੀ 18 ਨੂੰ ਕੀਤੀ ਸੀ, 1 ਹਫ਼ਤਾ ਪਹਿਲਾਂ, ਜਦੋਂ ਰਸ਼ੀਆ ਨੇ ਯੂਕਰੇਨ ਦੇ ਉੱਤੇ ਆਪਣੀ ਇਨਵੇਜ਼ਨ ਸ਼ੁਰੂ ਕਰ ਦਿੱਤੀ ਸੀ। ਮਾਰਚ 24 ਨੂੰ ਪੈਂਟਾਗਨ ਦੇ ਪ੍ਰੈਸ ਸੈਕਟਰੀ ਜੌਨ ਕਰਬੀ ਨੇ ਇਹ ਕਿਹਾ ਸੀ, ਆਸਟਨ ਤੇ ਜੁਆਇੰਟ ਚੀਫ ਚੇਅਰਮੈਨ ਜਨਰਲ ਮਾਰਕ ਮਿਲੇ, ਉਹਨਾਂ ਨੇ ਇਹ ਕਿਹਾ ਵੀ ਅਸੀਂ ਕੰਟੀਨਿਊ ਰੱਖਾਂਗੇ ਆਪਣੀ ਗੱਲਬਾਤ। ਸ਼ੋਇਗੂ ਜੋ ਉੱਥੇ ਦੇ ਡਿਫੈਂਸ ਮਿਨਿਸਟਰ ਹੈਗੇ ਆ, ਜਨਰਲ ਵੈਲੀ ਗੈਰਸਮੋਵ ਤੇ ਟੌਪ ਜਿਹੜੇ ਰਸ਼ੀਆ ਦੇ ਜਨਰਲ ਆ, ਉਹਨਾਂ ਦੇ ਨਾਲ ਵੀ ਗੱਲਬਾਤ ਰੱਖਾਂਗੇ। ਫਰਵਰੀ 11 ਤੋਂ ਲੈ ਕੇ ਹੁਣ ਤੱਕ ਦੋਨਾਂ ਦੇ ਵਿੱਚ ਕੋਈ ਗੱਲਬਾਤ ਨਹੀਂ ਹੋਈ ਸੀ, ਕਿਉਂਕਿ ਰਸ਼ੀਆ ਵਾਲੇ ਇਹ ਸੋਚ ਰਹੇ ਵੀ ਅਮਰੀਕਾ ਬਹੁਤ ਸਾਥ ਦੇ ਰਿਹਾ ਯੂਕਰੇਨ ਦਾ। ਮਾਰਚ ਪਹਿਲੀ ਨੂੰ ਯੂਐਸ ਤੇ ਰਸ਼ੀਆ ਨੇ ਇੱਕ ਡੀਕਨਫਲਿਕਸ਼ਨ ਲਾਈਨ ਸੈਟਅਪ ਕੀਤੀ ਸੀ ਦੋਨਾਂ ਮਿਲਟਰੀਜ਼ ਦੇ ਵਿੱਚ, ਤਾਂ ਕਿ ਕੋਈ ਕਿਸੇ ਤਰ੍ਹਾਂ ਦੀ ਜਿਹੜਾ ਨਿਊਕਲੀਅਰ ਵਾਰ ਆ ਉਹਦੇ ਵੱਲ ਗੱਲਬਾਤ ਨਾ ਜਾਵੇ। ਪਰ ਇਹ ਚੰਗੀ ਗੱਲ ਆ ਵੀ ਥੋੜੇ ਸਮੇਂ ਬਾਅਦ ਹੁਣ ਗੱਲਬਾਤ ਹੋਈ ਆ, ਕੋਈ ਨਾ ਕੋਈ ਸੋਲੂਸ਼ਨ ਸ਼ਾਇਦ ਜਿਹੜਾ ਆ ਉਹ ਨਿਕਲ ਆਵੇ। ਮੀਨਵਾਈਲ ਫਿਨਲੈਂਡ ਤੇ ਸਵੀਡਨ ਦੋਨੋਂ ਮੁਲਕ ਲਾਗੇ ਹੋ ਰਹੇ ਆ ਨਾਟੋ ਨੂੰ ਜੁਆਇਨ ਕਰਨ ਦੇ ਲਈ। ਯੂਐਸ ਨੇ ਆਲਰੇਡੀ $40 ਬਿਲੀਅਨ ਦਾ ਪੈਕੇਜ ਯੂਕਰੇਨ ਦੇ ਲਈ ਅਪਰੂਵ ਕਰ ਦਿੱਤਾ ਹੈਗਾ, ਜਿਹਦੇ ਵਿੱਚ ਨਵੇਂ ਹਥਿਆਰ ਤੇ ਨਵਾਂ ਜਿਹੜਾ ਇਕਵਿਪਮੈਂਟ ਆ ਉਹ ਹੋਊਗਾ। ਬੋਥ ਇੰਡੀਕੇਸ਼ਨਸ ਇਹੀ ਆ ਵੈਸਟ ਦੇ ਵਿੱਚ ਵੀ ਇਸ ਕਨਫਲਿਕਟ ਦੇ ਵਿੱਚ ਯੂਕਰੇਨ ਦੀ ਸਹਾਇਤਾ ਅਮਰੀਕਾ ਬਾਰੇ ਪੂਰੇ ਜ਼ੋਰ ਸ਼ੋਰ ਦੇ ਨਾਲ ਕਰਨਗੇ। ਅਗਲੀ ਖਬਰ ਵੱਲ ਚੱਲੀਏ। ਰਹਿ ਚੁੱਕੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਇੰਟੀਰੀਅਰ ਸੈਕਟਰੀ ਰਾਇਨ ਜ਼ਿੰਕ, ਇਹ ਕਾਫੀ ਕੰਟਰੋਵਰਸ਼ੀਅਲ ਰਹੇ ਸੀ ਆਪਣੇ ਟਾਈਮ ਦੇ ਉੱਤੇ, ਉਹਨਾਂ ਨੇ ਅੱਜ ਅਨਾਉਂਸ ਕੀਤਾ ਹੈ ਵੀ ਉਹ ਯੂਐਸ ਕਾਂਗਰਸ ਦੇ ਲਈ ਮੋਂਟਾਨਾ ਦੇ ਵਿੱਚ ਰਨ ਕਰਨ ਜਾ ਰਹੇ ਆ। ਪਰ ਉਹਨਾਂ ਦੇ ਰੈਜ਼ੀਡੈਂਸ਼ੀਅਲ ਪ੍ਰੂਫ ਨੂੰ ਲੈ ਕੇ ਕਾਫੀ ਰੌਲਾ ਰੱਪਾ ਪਿਆ ਹੋਇਆ ਆ। ਨਵੇਂ ਟੈਕਸ ਰੈਕਰਡਸ ਜੋ ਰਿਸੀਵ ਹੋਏ ਆ ਪੋਲੀਟੀਕੋ ਦੇ ਮੈਗਜ਼ੀਨ ਦੇ ਦੁਆਰਾ, ਕਹਿੰਦੇ ਵੀ ਜ਼ਿੰਕ ਦੀ ਵਾਈਫ ਨੇ ਆਪਣਾ ਘਰ ਕੈਲੀਫੋਰਨੀਆ ਦੇ ਵਿੱਚ ਦੱਸਿਆ, ਸੈਂਟਾ ਬਾਰਬਰਾ ਏਰੀਆ ਦੇ ਵਿੱਚ, ਐਜ਼ ਏ ਪ੍ਰਾਇਮਰੀ ਰੈਜ਼ੀਡੈਂਸ, ਕਿਉਂਕਿ ਉਹ ਕਹਿੰਦੀ ਵੀ ਮੈਨੂੰ ਮੇਰੇ ਪੇਰੈਂਟਸ ਤੋਂ ਇਹ ਘਰ ਮਿਲਿਆ ਹੈਗਾ। ਜਦੋਂ ਜ਼ਿੰਕ ਨੇ ਆਪਣੇ ਕੈਂਡੀਡੇਸੀ ਦੇ ਪੇਪਰ ਫਾਈਲ ਕੀਤੇ ਸੀ ਫੈਡਰਲ ਇਲੈਕਸ਼ਨ ਕਮਿਸ਼ਨ ਦੇ ਕੋਲ, ਉਸ ਟਾਈਮ ਦੇ ਉੱਤੇ ਉਹਨਾਂ ਨੇ ਵਾਈਟ ਫਿਸ਼ ਮੋਂਟਾਨਾ ਜਿਹੜਾ ਆ ਉਹ ਆਪਣਾ ਪਲੇਸ ਆਫ ਰੈਜ਼ੀਡੈਂਸ ਦੱਸਿਆ ਹੈਗਾ। ਉਹ ਤੇ ਉਹਨਾਂ ਦੀ ਵਾਈਫ ਲੋਲਾ ਜ਼ਿੰਕ ਸੈਂਟਾ ਬਾਰਬਰਾ ਦੇ ਵਿੱਚ ਐਡਰੈਸ ਸ਼ੋ ਹੋ ਰਿਹਾ, ਮੇਲਿੰਗ ਐਡਰੈਸ ਵੀ ਉਹਨਾਂ ਦਾ ਇਹ ਸ਼ੋ ਹੋ ਰਿਹਾ, ਟੈਕਸ ਫਾਈਲਿੰਗ ਦੇ ਵਿੱਚ ਵੀ ਇਹ ਸ਼ੋ ਹੋ ਰਿਹਾ ਸੈਂਟਾ ਬਾਰਬਰਾ ਦਾ। ਐਗਜ਼ੈਂਪਸ਼ਨ ਉਹਨੇ ਲਈ ਆ, ਜਦੋਂ $7,000 ਦੀ ਡਿਡਕਸ਼ਨ ਦਾ ਤੁਹਾਨੂੰ ਜਿਹੜਾ ਫਾਇਦਾ ਹੁੰਦਾ ਹੈਗਾ। ਇਹ ਇੱਕ ਕਹਿੰਦੇ ਵੀ ਵੱਡਾ ਪੋਲੀਟੀਕਲ ਇਸ਼ੂ ਬਣ ਸਕਦਾ ਹੈਗਾ। ਮੋਂਟਾਨਾ ਦੇ ਵਿੱਚ ਉਹਨਾਂ ਦੇ ਜਿੱਤਣ ਦੇ ਚਾਂਸ ਕਾਫੀ ਹੈਗੇ ਆ, ਕਿਉਂਕਿ ਜਦੋਂ ਉਹ ਇੰਟੀਰੀਅਰ ਸੈਕਟਰੀ ਬਣੇ ਸੀ ਉਹਨਾਂ ਨੇ ਕਾਫੀ ਜਿਹੜੇ ਪੈਸੇ ਆ ਉਹ ਆਪਣੇ ਏਰੀਏ ਦੇ ਵਿੱਚ ਲੈ ਕੇ ਉਹ ਗਏ ਸੀ। ਡਿਪਾਰਟਮੈਂਟ ਆਫ ਜਸਟਿਸ ਨੇ ਵੀ ਆਲਰੇਡੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਆ ਜ਼ਿੰਕ ਦੀ, ਜਦੋਂ ਉਹਨਾਂ ਨੇ ਡਰਾਈ ਕੀਤਾ ਸੀ ਪਰਮਿਟ, ਉਹਦੇ ਸੰਬੰਧ ਦੇ ਵਿੱਚ ਨੇਟਿਵ ਟਰਾਈਬਸ ਨੂੰ ਲੈ ਕੇ
ਕਸੀਨੋ ਬਿਜ਼ਨਸ ਨੂੰ, ਕਿਉਂਕਿ ਉੱਥੇ ਕਸੀਨੋ ਬਿਜ਼ਨਸ ਖੋਲ੍ਹਣਾ ਸੀ ਨੇਟਿਵ ਟ੍ਰਾਈਬਸ ਨੇ, ਤੇ ਜਿਸ ਟਾਈਮ ਤੇ ਉਹ ਇੰਟੀਰੀਅਰ ਸੈਕਟਰੀ ਸੀ ਉਹਨਾਂ ਨੇ ਇਸ ਨੂੰ ਡਿਨਾਈ ਕਰ ਦਿੱਤਾ ਸੀ। ਸੋ ਇਹ ਕਾਫੀ ਕੰਟਰੋਵਰਸੀ ਆਉਣ ਵਾਲੇ ਸਮੇਂ ਦੇ ਵਿੱਚ ਚੱਲੂਗੀ। ਅਗਲੀ ਖਬਰ ਵੀ ਰਸ਼ੀਆ ਤੇ ਯੂਕਰੇਨ ਦੇ ਸੰਬੰਧ ਦੇ ਵਿੱਚ ਆ। ਸਵੇਰੇ ਵੀ ਆਪਾਂ ਅਪਡੇਟ ਅਮਰੀਕਾ ਦੇ ਵਿੱਚ ਦੱਸਿਆ ਸੀ, ਯੂਕਰੇਨ ਦੇ ਫੌਜੀਆਂ ਨੇ 2 ਟੈਂਪਰੇਰੀ ਬ੍ਰਿਜ ਪੁਲ ਜਿਹੜੇ ਬਣਾਏ ਸੀ ਰਸ਼ੀਆ ਵਾਲਿਆਂ ਨੇ ਯੂਕਰੇਨ ਦੇ ਵਿੱਚ ਐਂਟਰ ਹੋਣ ਨੂੰ, ਤੇ ਉਹ ਦੋਨੇ ਪੁਲ ਬੰਬਾਂ ਦੇ ਨਾਲ ਉਡਾ ਦਿੱਤੇ, ਪੌਂਟੂਨ ਬ੍ਰਿਜ। ਤੇ ਹੁਣ ਇਹ ਖਬਰ ਆ ਰਹੀ ਆ ਵੀ ਯੂਕਰੇਨ ਦੱਸ ਰਿਹਾ ਵੀ ਰਸ਼ੀਆ ਦੀ ਪੂਰੀ ਜਿਹੜੀ ਬਟਾਲੀਅਨ ਆ ਉਹ ਇਸ ਅਟੈਕ ਦੇ ਵਿੱਚ ਮਾਰੀ ਗਈ ਹੈਗੀ ਆ। 79ਵਾਂ ਦਿਨ ਹੋ ਗਿਆ ਯੂਕਰੇਨ ਦੀ ਇਨਵੇਜਨ ਦਾ। ਰਸ਼ੀਆ ਇੱਕ ਤਰ੍ਹਾਂ ਦੇ ਨਾਲ ਅਫੈਂਸਿਵ ਹੋਇਆ ਪਿਆ। ਹੁਣ ਰਸ਼ੀਆ ਲਈ ਇੱਕ ਪ੍ਰੋਬਲਮ ਬਣ ਰਹੀ। ਉਹਨਾਂ ਨੇ ਕਦੇ ਸੋਚਿਆ ਨਹੀਂ ਸੀ ਵੀ ਇੱਕ ਛੋਟਾ ਜਿਹਾ ਮੁਲਕ ਸਾਡੇ ਨਾਲ ਇੰਨੀ ਵੱਡੀ ਟੱਕਰ ਲਊਗਾ। ਤੇ ਕਹਿੰਦੇ ਭਈ ਫੋਰਬਸ ਮੈਗਜ਼ੀਨ ਨੇ ਵੀ ਇਹ ਅੱਜ ਦੱਸਿਆ ਵੀ ਰਸ਼ੀਆ ਦੇ ਟਰੂਪਸ 1000 ਦੇ ਕਰੀਬ ਮਾਰੇ ਜਾ ਚੁੱਕੇ ਆ ਤੇ 50 ਤੋਂ ਵੱਧ ਉਹਨਾਂ ਦੇ ਟੈਂਕ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੇ ਹੈਗੇ ਆ। ਅਗਲੀ ਖਬਰ ਆਪਣੀ ਕੈਲੀਫੋਰਨੀਆ ਗੋਲਡਨ ਸਟੇਟ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਅੱਜ ਇੱਕ ਹਿਸਟੋਰੀਕਲ ਬਿੱਲ ਬਜਟ ਸਰਪਲਸ ਦੱਸਿਆ ਵੀ $97.5 ਬਿਲੀਅਨ ਦਾ ਸਰਪਲਸ ਕੈਲੀਫੋਰਨੀਆ ਸਟੇਟ 'ਚ ਹੋਇਆ ਆ। ਉਹ ਕਹਿੰਦੇ ਵੀ ਸਾਨੂੰ ਇੰਨੀ ਆਸ ਨਹੀਂ ਸੀ ਵੀ ਇੰਨੇ ਜ਼ਿਆਦਾ ਪੈਸੇ ਆ ਜਾਣਗੇ। ਪ੍ਰੋਪਰਟੀ ਟੈਕਸ ਆਪਣਾ ਸਾਡਾ ਸਾਰਿਆਂ ਦਾ ਹੀ ਤੁਹਾਨੂੰ ਪਤਾ ਹੈ ਕਿੰਨਾ ਉੱਪਰ ਚਲੇ ਗਿਆ। ਸੋ ਘਰਾਂ ਦੀਆਂ ਪ੍ਰਾਈਸਾਂ ਉੱਪਰ ਗਈਆਂ ਤੇ ਫਾਇਦਾ ਸਭ ਤੋਂ ਵੱਧ ਕਿਹਨੂੰ ਹੋਇਆ? ਕਾਉਂਟੀਜ਼ ਨੂੰ, ਸਿਟੀ ਜਿਨ੍ਹਾਂ ਨੂੰ ਪ੍ਰੋਪਰਟੀ ਟੈਕਸ ਆਉਂਦਾ ਹੈਗਾ, ਸਟੇਟ ਨੂੰ ਹੋਇਆ ਹੈਗਾ। ਗਵਰਨਰ ਗੈਬਨ ਨਿਊਸਮ ਹੁਣ ਇਹ ਵੀ ਅਨਾਉਂਸ ਕਰਨ ਜਾ ਰਿਹਾ ਹੈ ਕਿਸ ਤਰ੍ਹਾਂ ਡਰਾਊਟ ਨੂੰ ਫਾਈਟ ਕਰਨਾ ਹੈਗਾ, ਕਿਸ ਤਰ੍ਹਾਂ ਇਨਫਲੇਸ਼ਨ ਨੂੰ ਫਾਈਟ ਕਰਨਾ ਹੈਗਾ, ਖਾਸ ਕਰਕੇ ਫੂਡ, ਗੈਸ ਤੇ ਹੋਰ ਚੀਜ਼ਾਂ ਨੂੰ ਲੈ ਕੇ, ਤੇ ਐਕਸੈਸ ਅਬੋਰਸ਼ਨ ਦੇ ਲਈ। ਇਹ ਮੁੱਦਿਆਂ ਦੇ ਉੱਤੇ ਉਹ ਕਹਿੰਦੇ ਵੀ ਅਸੀਂ ਪੈਸੇ ਸਪੈਂਡ ਕਰਾਂਗੇ। $300 ਬਿਲੀਅਨ ਦਾ ਬਜਟ ਉਹਨਾਂ ਨੇ ਅਗਲੇ ਫਿਸਕਲ ਈਅਰ ਦੇ ਲਈ ਅਨਾਉਂਸ ਕੀਤਾ ਹੈਗਾ। ਕਹਿੰਦੇ ਵੀ ਸਟੇਟ ਆਫ ਕੈਲੀਫੋਰਨੀਆ ਨੇ $55 ਬਿਲੀਅਨ ਐਕਸਟਰਾ ਮਨੀ ਸੇਵ ਕੀਤਾ ਟੈਕਸਸ ਤੋਂ ਜਨਵਰੀ ਮਹੀਨੇ 'ਚ, ਤੇ ਇਹ ਉਹਨਾਂ ਨੂੰ ਆਸ ਨਹੀਂ ਸੀ ਇੰਨੇ ਜ਼ਿਆਦਾ ਜਿਹੜੇ ਪੈਸੇ ਉਹ ਆਉਣਗੇ। ਟੈਨਸ ਆਫ ਬਿਲੀਅਨਸ ਆਫ ਡਾਲਰ ਹੁਣ ਗਵਰਨਰ ਗੈਬਨ ਨਿਊਸਮ ਦੇ ਹੱਥ ਦੇ ਵਿੱਚ ਹੈਗੇ ਸਪੈਂਡ ਕਰਨ ਦੇ ਲਈ। ਉਹਨਾਂ ਦੀ ਰੀਇਲੈਕਸ਼ਨ ਵੀ ਹੋਣੀ ਹੈ ਇਸ ਸਾਲ ਦੇ ਵਿੱਚ, ਤੇ ਇਹਦੇ ਲਈ ਉਹ ਹੁਣ ਆਪਣੇ ਵੱਖ-ਵੱਖ ਜਿਹੜੇ ਉਹਨਾਂ ਦੇ ਪ੍ਰੋਜੈਕਟ ਆ ਉਹਨਾਂ ਤੇ ਮਨੀ ਸਪੈਂਡ ਕਰਨਗੇ ਤਾਂ ਕਿ ਉਹਨਾਂ ਨੂੰ ਵੋਟਾਂ ਵੀ ਮਿਲਣ, ਉਹਨਾਂ ਦੀ ਪਾਰਟੀ ਵੀ ਸਟਰੋਂਗ ਹੋਵੇ। ਖਾਸ ਕਰਕੇ ਹੁਣ ਰੋ ਵਰਸਸ ਵੇਡ ਨੂੰ ਲੈ ਕੇ ਅਬੋਰਸ਼ਨ ਵਾਲੇ ਮੁੱਦੇ ਤੇ ਕੈਲੀਫੋਰਨੀਆ ਵਾਲੇ ਕਾਫੀ ਸਪੋਰਟ ਕਰਨਾ ਚਾਹੁੰਦੇ ਆ। ਫੂਡ, ਗੈਸ ਤੇ ਹੋਰ ਚੀਜ਼ਾਂ ਦੇ ਸਮਾਨ ਜਿਹੜਾ ਉਹਦੀ ਪ੍ਰਾਈਸਿਸ ਵਧੀਆ ਉਹਨੂੰ ਕੰਟਰੋਲ ਕਰਨਾ ਚਾਹੁੰਦੇ ਆ। ਤੇ ਆਪਾਂ ਪਿਛਲੇ ਦਿਨਾਂ 'ਚ ਇਹ ਵੀ ਦੱਸਦੇ ਆਏ ਆ ਵੀ ਕਹਿੰਦੇ ਸੀ ਵੀ ਗੈਸ ਦੇ ਪੈਸੇ ਮਿਲਣਗੇ, 2-2 ਕਾਰਾਂ ਜਿਹਦੇ ਕੋਲ ਹੈਗੀਆਂ $400 ਉਹ ਹਜੇ ਤੱਕ ਪਹੁੰਚੇ ਨਹੀਂ, ਪਰ ਹੋਪਫੁਲੀ ਕਹਿੰਦੇ ਅਕਤੂਬਰ ਤੱਕ ਪਹੁੰਚ ਜਾਣਗੇ। ਕੈਲੀਫੋਰਨੀਆ ਦੀ ਗਵਰਨਰ ਨੇ ਕਿਹਾ ਵੀ ਉਹਨਾਂ ਦੇ ਬਜਟ ਦੇ ਵਿੱਚ ਜਿਹੜੀ ਪ੍ਰਾਇੋਰਟੀ ਆ ਉਹ ਇਹ ਆ ਵੀ ਕੈਲੀਫੋਰਨੀਆ ਨਿਵਾਸੀਆਂ ਨੂੰ ਕਿਸ ਤਰ੍ਹਾਂ ਇਨਫਲੇਸ਼ਨ ਤੋਂ ਰਿਲੀਫ ਦੇਣੀ ਹੈਗੀ ਆ। ਕਹਿੰਦੇ ਲੋਕ ਬਹੁਤ ਸਟ੍ਰੈਸ ਦੇ ਵਿੱਚ ਹੈਗੇ ਆ, ਐਂਗਜ਼ਾਇਟੀ ਲੋਕਾਂ ਦੇ ਵਿੱਚ ਬਹੁਤ ਆ। $400 ਦਾ ਉਹਨਾਂ ਨੇ ਰਜਿਸਟਰਡ ਕਾਰ ਓਨਰਸ ਦੇ ਲਈ ਆਲਰੇਡੀ ਅਪਰੂਵ ਕਰ ਦਿੱਤਾ ਹੈ। 2 ਚੈੱਕ ਜਾਣਗੇ ਪਰ ਕਾਰ, ਤੇ ਇਹ ਜਿਹੜਾ ਸਟੇਟ ਆ ਉਸ ਨੂੰ $11.5 ਬਿਲੀਅਨ ਕਾਸਟ ਕਰੇਗਾ। ਡੈਮੋਕ੍ਰੈਟਿਕ ਲਾ ਮੇਕਰਸ ਕੋਲ ਇੱਕ ਹੋਰ ਵੀ ਡਿਫਰੈਂਟ ਆਈਡੀਆ ਹੈਗਾ ਜਿਹਦੇ ਵਿੱਚ ਉਹ ਕਹਿੰਦੇ ਆ ਵੀ $200 ਦਾ ਚੈੱਕ ਦਿੱਤਾ ਜਾਵੇ ਜਿਹੜੇ ਲੋ ਇਨਕਮ ਵਾਲੇ ਲੋਕ ਹੈਗੇ ਆ। ਇਨ ਦਾ ਮੀਨਵਾਈਲ ਰਿਪਬਲਿਕਨਸ ਇਹ ਕਹਿ ਰਹੇ ਆ ਵੀ ਗਵਰਨਰ ਜਿਹੜਾ ਬਿਨਾਂ ਕਿਸੇ ਗੱਲ ਤੋਂ ਹੁਣ ਦਬਦਾ ਪੈਸੇ ਦੇਣ ਦੀ ਗੱਲ ਕਰਦਾ, ਜਿੱਥੇ ਅਸੀਂ ਕਹਿੰਦੇ ਆ ਵੀ ਗੈਸ ਦਾ ਟੈਕਸ ਘਟਾ ਦਿਓ ਕੁਝ ਮਹੀਨਿਆਂ ਦੇ ਲਈ, ਘੱਟੋ ਘੱਟ ਲੋਕਾਂ ਨੂੰ ਰਾਹਤ ਮਿਲ ਜਾਏ, ਉੱਥੇ ਇਹ ਕੁਝ ਗੱਲਬਾਤ ਨਹੀਂ ਕਰਦੇ ਹੈਗੇ। ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਅੱਜ ਉਸ ਆਈਡੀਏ ਨੂੰ ਡਿਸਮਿਸ ਕੀਤਾ ਹੈ ਜਿਹਦੇ ਮੁਤਾਬਕ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਉੱਤੇ ਬਹੁਤ ਆਰੋਪ ਲੱਗ ਰਹੇ ਆ ਵੀ ਉਹਨਾਂ ਨੇ ਬੇਬੀ ਫਾਰਮੂਲਾ ਸ਼ਾਰਟੇਜ ਦੇ ਉੱਤੇ ਪਹਿਲਾਂ ਕਿਉਂ ਨਹੀਂ ਕੰਮ ਕੀਤਾ। ਪਹਿਲਾਂ ਜਦੋਂ ਤੋਂ ਹੀ ਇਹ ਸ਼ਾਰਟੇਜ ਦਾ ਰੌਲਾ ਪੈਣਾ ਸ਼ੁਰੂ ਹੋਇਆ ਸੀ, ਵਾਈਟ ਹਾਊਸ ਰੋਜ਼ ਗਾਰਡਨ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਇਸ ਨੂੰ ਡਿਨਾਈ ਕੀਤਾ ਹੈ।
ਉਹ ਕਹਿੰਦੇ ਜਦੋਂ ਤੋਂ ਹੀ ਸਾਨੂੰ ਪਤਾ ਲੱਗਾ ਆ ਉਸ ਤੋਂ ਹੀ ਅਸੀਂ ਇਹਦੇ ਉੱਤੇ ਪੂਰੀ ਤਰ੍ਹਾਂ ਕੰਮ ਕਰ ਰਹੇ ਹੈਗੇ ਆ। ਨਿਊ ਐਡਮਿਨਿਸਟ੍ਰੇਸ਼ਨ ਐਕਸ਼ਨਸ ਲਏ ਗਏ ਹੈਗੇ ਆ। ਕਹਿੰਦੇ ਯੂਐਸ ਡਿਪਾਰਟਮੈਂਟ ਆਫ ਹੈਲਥ ਤੇ ਹਿਊਮਨ ਸਰਵਿਸਿਜ਼ ਨੇ ਨਵਾਂ ਵੈਬਸਾਈਟ ਵੀ ਜਾਰੀ ਕਰ ਦਿੱਤਾ ਆ, ਜਿਨ੍ਹਾਂ ਨੂੰ ਬੇਬੀ ਫਾਰਮੂਲਾ, ਇਨਫੈਂਟ ਫਾਰਮੂਲਾ ਬੱਚਿਆਂ ਦਾ ਜਿਹੜਾ ਦੁੱਧ ਆ ਨਹੀਂ ਮਿਲ ਰਿਹਾ, ਉਹ ਇਸ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਆ ਵੀ ਕਿਹੜੇ ਏਰੀਏ 'ਚ ਉਹਨਾਂ ਨੂੰ ਇਹ ਮਿਲ ਸਕਦਾ ਹੈਗਾ। hhs.gov/formula ਇਹ ਵੈਬਸਾਈਟ ਉਹਨਾਂ ਨੇ ਦਿੱਤਾ ਹੈਗਾ। ਬਹੁਤ ਸਾਰੇ ਲੋਕ ਪਰਸਨਲ ਲੈਵਲ ਤੇ ਵੀ ਇੱਕ ਦੂਜੇ ਦੀ ਸਪੋਰਟ ਕਰ ਰਹੇ ਆ, ਪਰ ਬਹੁਤ ਸਿਚੁਏਸ਼ਨ ਖਤਰਨਾਕ ਬਣੀ ਹੋਈ ਆ। ਜੇ ਤੁਸੀਂ ਆਮ ਕਿਸੇ ਵੀ ਸਟੋਰ ਦੀਆਂ ਪਿਕਚਰਸ ਦੇਖੋ, ਉਹਨਾਂ ਦੀਆਂ ਸ਼ੈਲਫਸ ਦੇਖੋ, ਬੇਬੀ ਫਾਰਮੂਲੇ ਵਾਲੀਆਂ ਸ਼ੈਲਫਸ ਪੂਰੀ ਤਰ੍ਹਾਂ ਖਾਲੀ ਹੋਈਆਂ ਪਈਆਂ ਹੈਗੀਆਂ। ਯੂਐਸ ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਦੇ ਕਮਿਸ਼ਨਰ ਡਾਕਟਰ ਰੋਬਰਟ ਕਲੀਫ ਜਿਹੜੇ ਆ, ਉਹਨਾਂ ਨੇ ਕਿਹਾ ਵੀ FDA ਪੂਰੇ ਤਰ੍ਹਾਂ ਅਰਾਊਂਡ ਦਾ ਕਲੌਕ ਇਸ ਇਸ਼ੂ ਦੇ ਉੱਤੇ ਵਰਕ ਕਰ ਰਿਹਾ ਹੈਗਾ ਆ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ ਸਵੇਰੇ ਪੁੱਛਿਆ ਗਿਆ ਸੀ ਵੀ ਤੁਸੀਂ ਇਨਵੋਕ ਕਰੋਗੇ ਡਿਫੈਂਸ ਪ੍ਰੋਡਕਸ਼ਨ ਐਕਟ। ਕਹਿੰਦੇ ਵੀ ਹੁਣ ਇਹ ਗੱਲਬਾਤ ਹੋ ਰਹੀ ਆ। ਵਾਈਟ ਹਾਊਸ ਦੇ ਚੀਫ ਆਫ ਸਟਾਫ ਰੌਨ ਕਲੇਨ ਨੇ ਦੱਸਿਆ ਵੀ ਕਾਂਗਰਸ ਤੇ ਵਾਈਟ ਹਾਊਸ ਸਟਰੋਂਗਲੀ ਤੇ ਐਬਸੋਲੂਟਲੀ ਇਹ ਕੰਸੀਡਰ ਕਰ ਰਹੇ ਆ ਵੀ ਪ੍ਰੋਡਕਸ਼ਨ ਐਕਟ, ਡਿਫੈਂਸ ਪ੍ਰੋਡਕਸ਼ਨ ਐਕਟ ਨੂੰ ਇਨਵੋਕ ਕੀਤਾ ਜਾਵੇ, ਉਹਦੇ ਮੁਤਾਬਕ ਵੀ ਹੋਰ ਪ੍ਰੋਡਕਸ਼ਨ ਕੀਤੀ ਜਾਵੇ। ਆਪਾਂ ਸਵੇਰੇ ਵੀ ਖਬਰਾਂ ਸਾਂਝਾ ਕੀਤਾ ਸੀ ਵੀ 90% ਤਾਂ ਇੱਥੇ ਪ੍ਰੋਡਿਊਸ ਹੁੰਦਾ, ਕੁਛ ਮੈਕਸੀਕੋ ਤੋਂ ਜਾਂ ਹੋਰ ਮੁਲਕਾਂ ਤੋਂ ਆਉਂਦਾ ਆ, ਪਰ ਇੰਨਾ ਸ਼ਾਰਟੇਜ ਕਿਉਂ ਹੋਈ ਆ ਇਹ ਹਜੇ ਕਿਸੇ ਦੇ ਸਮਝ ਗੱਲ ਨਹੀਂ ਪੈ ਰਹੀ ਹੈਗੀ। ਇਹ ਇੱਕ ਤਰ੍ਹਾਂ ਨਾਲ ਹੁਣ ਹਾਊਸ ਸਪੀਕਰ ਨੈਂਸੀ ਪਲੋਸੀ ਨੇ ਵੀ ਆਊਟਲਾਈਨ ਕੀਤੀ ਆ ਸਾਰਾ ਵੀ ਕਿਸ ਤਰ੍ਹਾਂ ਸ਼ਾਰਟੇਜ ਨੂੰ ਅਸੀਂ ਖਤਮ ਕਰਾਂਗੇ, ਪਰ ਰਿਪਬਲਿਕਨ ਕਾਂਗਰਸਮੈਨ ਉਹ ਇਹ ਕਹਿ ਰਹੇ ਆ ਵੀ ਇਹਦੇ ਉੱਤੇ ਕਾਂਗਰੈਸ਼ਨਲ ਹੀਅਰਿੰਗ ਹੋਣੀ ਚਾਹੀਦੀ ਆ ਵੀ ਕਿਉਂ ਨਹੀਂ ਇਸ ਐਡਮਿਨਿਸਟ੍ਰੇਸ਼ਨ ਨੇ ਪਹਿਲਾਂ ਇਹਦੇ ਉੱਤੇ ਐਕਟ ਕੀਤਾ ਜਦੋਂ ਹੀ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਸੀ ਵੀ ਬੇਬੀ ਫੂਡ ਦੀ ਬਹੁਤ ਜ਼ਿਆਦਾ ਸ਼ਾਰਟੇਜ ਹੈਗੀ ਆ। ਸੋ ਇਹ ਕਾਫੀ ਪੋਲੀਟੀਕਲ ਡਰਾਮਾ ਵੀ ਇੱਕ ਤਰ੍ਹਾਂ ਦੇ ਨਾਲ ਬਣਦਾ ਜਾ ਰਿਹਾ ਹੈਗਾ ਆ। ਕੈਲੀਫੋਰਨੀਆ ਦੇ ਵਿੱਚ ਸਮਾਲ ਐਗਰੀਕਲਚਰ ਬਿਜ਼ਨਸ ਡਰਾਊਟ ਰਿਲੀਫ ਗ੍ਰਾਂਟ ਪ੍ਰੋਗਰਾਮ ਮਿਲਣ ਜਾ ਰਿਹਾ ਹੈਗਾ ਆ। ਗਵਰਨਰ ਨੇ ਇਹ ਕਿਹਾ ਵੀ ਕਿਉਂਕਿ ਡਰਾਊਟ ਬਹੁਤ ਆ, ਬਹੁਤ ਸਾਰੇ ਲੋਕ ਆਪਣੀਆਂ ਫਸਲਾਂ ਨਹੀਂ ਉਗਾ ਸਕਣਗੇ, ਉਹਨਾਂ ਨੂੰ ਹੈਲਪ ਕਰਨ ਦੇ ਲਈ ਕੈਲੀਫੋਰਨੀਆ ਸਮਾਲ ਐਗਰੀਕਲਚਰ ਬਿਜ਼ਨਸ ਡਰਾਊਟ ਰਿਲੀਫ ਗ੍ਰਾਂਟ ਪ੍ਰੋਗਰਾਮ ਇੱਕ ਰਿਲੀਜ਼ ਕੀਤਾ ਗਿਆ, ਜਿਹਦੇ ਮੁਤਾਬਕ ਨਾਰਦਰਨ ਕੈਲੀਫੋਰਨੀਆ ਵਾਟਰ ਐਸੋਸੀਏਸ਼ਨ ਐਸਟੀਮੇਟ ਕਰ ਰਿਹਾ ਵੀ $1 ਬਿਲੀਅਨ ਦਾ ਸੈਕਰਾਮੈਂਟੋ ਵੈਲੀ ਨੂੰ ਅਸਰ ਪਊਗਾ ਡਰਾਊਟ ਦਾ, ਤੇ ਰਾਈਸ 250 ਮਿਲੀਅਨ ਦੇ ਕਰੀਬ ਇਹਨਾਂ ਦੇ ਉੱਤੇ ਅਸਰ ਪਊਗਾ। ਇਸੇ ਤਰ੍ਹਾਂ ਹੋਰ ਡਰਾਇਰਸ ਤੇ ਸਰਵਿਸ ਪ੍ਰੋਵਾਈਡਰ ਦੇ ਉੱਤੇ 1500 ਜੌਬਸ ਦਾ ਫਰਕ ਪਊਗਾ। ਸੋ ਇਹ ਸਾਰੇ ਕੁਛ ਨੂੰ ਕੰਪਨਸੇਟ ਕਰਨ ਦੇ ਲਈ ਇਹ ਗ੍ਰਾਂਟ ਜਾਰੀ ਕੀਤੀ ਜਾਊਗੀ। ਸੋ ਇਹਦੇ ਬਾਰੇ ਜੋ ਡਿਟੇਲ ਆਊਗੀ, ਆਪਣੇ ਫਾਰਮਰ ਬਹੁਤ ਸਾਰੇ ਹੈਗੇ ਆ ਭੈਣ ਭਰਾ, ਜ਼ਰੂਰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ। ਅਗਲੀ ਖਬਰ IRS ਦੇ ਸੰਬੰਧ ਦੇ ਵਿੱਚ ਆ। IRS ਨੇ 30 ਮਿਲੀਅਨ ਲੋਕਾਂ ਦਾ ਟੈਕਸ ਪੇਅਰਸ ਦਾ ਡਾਟਾ, ਜਿਹਦੇ ਵਿੱਚ ਉਹਨਾਂ ਦੇ W2 ਸੀ, ਹੋਰ ਪੇਪਰ ਵਰਕ ਸੀ, ਉਸ ਨੂੰ ਡਿਸਟਰੋਏ ਕਰ ਦਿੱਤਾ ਆ, ਜਿਹਦੇ ਕਰਕੇ ਹੁਣ ਟੈਕਸ ਪ੍ਰੋਫੈਸ਼ਨਲਸ ਬਹੁਤ ਅਪਸੈਟ ਹੈਗੇ ਆ। ਇਹ ਇੱਕ ਰੀਸੈਂਟਲੀ ਆਡਿਟ ਹੋਇਆ ਆ ਵੀ ਮਿਲੀਅਨਸ ਆਫ ਫਾਈਲਰਸ ਦਾ ਡਾਟਾ IRS ਵੱਲੋਂ ਡਿਸਟਰੋਏ ਕਰ ਦਿੱਤਾ ਗਿਆ ਹੈਗਾ। ਇਹ ਪਤਾ ਨਹੀਂ ਕਿਉਂ ਨਹੀਂ ਡਿਸਟਰੋਏ ਕੀਤਾ। ਮਾਰਚ 2021 ਦੇ ਵਿੱਚ ਇਹ ਸਾਰਾ ਕੁਝ ਕੀਤਾ ਗਿਆ ਹੈਗਾ। 3.2 ਬਿਲੀਅਨ ਇਨਫੋਰਮੇਸ਼ਨ ਰਿਟਰਨਸ 2020 ਦੇ ਵਿੱਚ ਜਿਨ੍ਹਾਂ ਦਾ ਡਾਟਾ ਚਲਾ ਗਿਆ ਹੈਗਾ। ਕਹਿੰਦੇ ਵੀ 99% ਇਨਫੋਰਮੇਸ਼ਨ ਰਿਟਰਨ ਆਲਰੇਡੀ ਪ੍ਰੋਸੈਸ ਹੋ ਗਏ ਸੀ, 1% ਦੇ ਹਜੇ ਤੱਕ ਨਹੀਂ ਪ੍ਰੋਸੈਸ ਹੋਏ, ਪਰ ਟੈਕਸ ਪ੍ਰੋਫੈਸ਼ਨਲਸ ਨੂੰ ਇਹਦਾ ਕਾਫੀ ਹੈਡੇਕ ਹੋਊਗਾ। ਜੇ ਵੈਦਰ ਦੇ ਨਾਲ ਸੰਬੰਧਿਤ ਆਪਾਂ ਗੱਲਬਾਤ ਕਰਦੇ ਜਾਈਏ, ਪਿਛਲੇ 3-4 ਦਿਨ ਖਾਸ ਕਰਕੇ ਬੇ ਏਰੀਏ ਦੇ ਵਿੱਚ ਮੌਸਮ ਬਹੁਤ ਹੀ ਠੰਡਾ ਰਿਹਾ, ਬਿਲਕੁਲ ਸਰਦੀਆਂ ਵਾਲਾ ਮੌਸਮ ਸੀ, ਤੇ ਅੱਜ ਬਹੁਤ ਗਰਮੀ ਹੈਗੀ ਆ। ਵੀਕਐਂਡ ਦੇ ਦੌਰਾਨ ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਹੋਰ ਵੀ ਜ਼ਿਆਦਾ ਜਿਹੜਾ ਟੈਂਪਰੇਚਰ ਆ ਉੱਪਰ ਚਲੇ ਜਾਊਗਾ। ਕਈ ਏਰੀਏਜ਼ ਦੇ ਵਿੱਚ ਸੈਂਟਰਲ ਵੈਲੀ 'ਚ 100 ਡਿਗਰੀ ਤੱਕ ਵੀ ਪਹੁੰਚ ਸਕਦਾ ਹੈਗਾ। ਬੇ ਏਰੀਏ ਦੇ ਵਿੱਚ ਟੈਂਪਰੇਚਰ 70s 80s ਦੇ ਵਿੱਚ ਪਹੁੰਚੂਗਾ। ਸ਼ਨੀਚਰਵਾਰ ਸਭ ਤੋਂ ਜ਼ਿਆਦਾ ਗਰਮ ਹੋਊਗਾ। ਇੰਟੀਰੀਅਰਸ ਦੇ ਵਿੱਚ 80 ਡਿਗਰੀ ਦੇ ਕਰੀਬ,
ਤੇ ਵਾਈਡ ਸਪਰੈਡ 70s ਸ਼ੋਰ ਲਾਈਨ ਦੇ ਕਰੀਬ ਹੋਊਗਾ। ਹੁਣ ਜੇ ਆਪਾਂ ਗੱਲਬਾਤ ਕਰਦੇ ਜਾਈਏ ਸਟਾਕ ਮਾਰਕੀਟ ਦੀ, ਅੱਜ ਸਟਾਕ ਮਾਰਕੀਟ ਉੱਪਰ ਗਈ ਆ। ਖਾਸ ਕਰਕੇ ਜਿਨ੍ਹਾਂ ਦੇ ਸਟਾਕਸ ਹੈਗੇ ਆ ਉਹਨਾਂ ਦੇ ਵਿੱਚ ਥੋੜੀ ਖੁਸ਼ੀ ਹੋਈ ਹੈਗੀ ਆ, ਕਿਉਂਕਿ ਪਿਛਲੇ ਕਈ ਦਿਨਾਂ ਤੋਂ ਸਟਾਕ ਮਾਰਕੀਟ ਬਲੀਡ ਕਰ ਰਹੀ ਸੀ। ਅੱਜ ਨੈਸਡੈਕ 3% ਅੱਪ ਗਿਆ, ਡਾਓ ਜੋਨ 400 ਪੁਆਇੰਟ ਅੱਪ ਗਿਆ ਹੈਗਾ। ਪਿਛਲੇ ਹਫਤੇ ਦੇ ਵਿੱਚ ਲਾਸਿਸ ਬਹੁਤ ਜ਼ਿਆਦਾ ਹੋਏ ਆ। ਜੇ ਐਗਜ਼ੈਕਟਲੀ ਦੱਸਿਆ ਜਾਏ, ਡਾਓ ਜੋਨ ਇੰਡਸਟਰੀਅਲ 466.36 ਉੱਪਰ ਗਿਆ ਤੇ ਕਲੋਜ਼ ਹੋਇਆ 32,196.66 ਦੇ ਉੱਤੇ। S&P ਇੰਡੈਕਸ ਵੀ 2.39% ਅੱਪ ਗਿਆ, ਕਲੋਜ਼ ਹੋਇਆ 4,023.99 ਤੇ। ਨੈਸਡੈਕ ਵੀ ਅੱਪ ਗਿਆ 3.82% ਤੇ ਕਲੋਜ਼ ਹੋਇਆ 11,805 ਦੇ ਉੱਤੇ। ਸੋ ਅੱਜ ਕੁਝ ਟੈਕ ਸਟਾਕਸ ਵੀ ਉੱਪਰ ਗਏ ਹੈਗੇ ਆ, ਪਰ ਪਿਛਲੇ ਹਫਤੇ ਦੇ ਦੌਰਾਨ ਲੋਕਾਂ ਨੇ ਬਹੁਤ ਜ਼ਿਆਦਾ ਜਿਹੜਾ ਪੈਸਾ ਆ ਉਹ ਲੂਜ਼ ਕੀਤਾ ਹੈਗਾ। ਇਸੇ ਤਰ੍ਹਾਂ ਆਪਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੰਡੀਆ ਦਾ ਡਾਲਰ ਵੀ ਥੱਲੇ ਨੂੰ ਧੱਸਦਾ ਜਾ ਰਿਹਾ। ਇੱਕ US ਡਾਲਰ ਦੇ ਬਰਾਬਰ ਇੰਡੀਆ ਦੇ 77 ਰੁਪਏ 49 ਪੈਸੇ ਅੱਜ। ਤੇ ਇਸੇ ਤਰ੍ਹਾਂ ਆਪਣੇ ਗੁਆਂਢੀ ਮੁਲਕ ਦੀ ਜੇ ਗੱਲ ਕਰਦੇ ਜਾਈਏ, ਇੱਕ US ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 29 ਸੈਂਟ ਆ। ਸੋ ਇੱਥੇ ਹੀ ਆਪਾਂ ਅੱਜ ਦੀਆਂ ਖਬਰਾਂ ਦਾ ਪ੍ਰੋਗਰਾਮ ਸਮਾਪਤ ਕਰਦੇ ਹਾਂ। ਤੇ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਉਹਨਾਂ ਨੂੰ ਦੱਸਦੇ ਜਾਈਏ, ਕੱਲ ਨੂੰ ਸ਼ਨੀਚਰਵਾਰ ਨੂੰ ਕੈਲੀਫੋਰਨੀਆ ਦੇ ਸਮੇਂ ਮੁਤਾਬਕ 9 ਵਜੇ ਤੋਂ ਲੈ ਕੇ 10:30 ਵਜੇ ਤਾਈਂ ਅਟਾਰਨੀ ਜੇ ਤਿਰਕੀਆਣਾ ਹੁਣੀ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਆ। ਉਹਦੇ ਵਿੱਚ ਕੀ ਕੁਝ ਇਸ ਹਫ਼ਤੇ ਵਾਪਰਿਆ ਇਮੀਗ੍ਰੇਸ਼ਨ ਨਾਲ ਰਿਲੇਟਡ ਤੇ ਤੁਹਾਡੇ ਜਿਹੜੇ ਕੁਐਸਚਨਸ ਆ ਉਹਨਾਂ ਦੇ ਆਨਸਰ ਵੀ ਦਿੰਦੇ ਹੈਗੇ ਆ। ਸੋ ਜ਼ਰੂਰ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਸਾਰਿਆਂ ਨੂੰ ਕਹੋ ਵੱਧ ਤੋਂ ਵੱਧ ਉਸ ਪ੍ਰੋਗਰਾਮ ਦੇ ਨਾਲ ਜੁੜਿਆ ਕਰੋ 9 ਵਜੇ ਤੋਂ ਲੈ ਕੇ 10:30 ਵਜੇ ਤੱਕ ਕੈਲੀਫੋਰਨੀਆ ਸਮੇਂ ਦੇ ਮੁਤਾਬਕ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।